ब्रेक बाद ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦਾ ਦੂਸਰਾ ਅਹਿਮ ਇਸ਼ੂ ਸੀ ਉਹ ਇਹ ਸੀ ਕਿ ਪਹਿਲਾਂ 20 ਲੱਖ ਅਸਾਮੀ ਮੁਸਲਮਾਨਾਂ ਨੂੰ ਵੋਟ ਪਾਉਣ ਦਾ ਹੱਕ ਖੋਲੋ, ਫਿਰ ਹੁਣ ਭਾਰਤੀ ਮੁਸਲਮਾਨਾਂ ਦੀ ਵਾਰੀ। ਸੋ ਇਹ ਡਾਕਟਰ ਸਾਹਿਬ ਨੇ ਆਪਣੇ ਬਹੁਤ ਹੀ ਵੇਰਵੇ ਨਾਲ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਸੋ ਹੁਣ ਆਪਣਾ ਜੋ ਅੱਜ ਦਾ ਅਗਲਾ ਇਸ਼ੂ ਹੈ ਉਸ ਉੱਪਰ ਆਪਾਂ ਡਾਕਟਰ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸ ਤਰ੍ਹਾਂ ਹੀ ਬਣੇ ਰਹਿਣਾ। ਤੁਹਾਡੇ ਮੈਸੇਜ ਸਾਨੂੰ ਮਿਲ ਚੁੱਕੇ ਨੇ, ਅਸੀਂ ਥੋੜੇ ਪਲਾਂ ਵਿੱਚ ਇਹਨਾਂ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸ ਤਰ੍ਹਾਂ ਹੀ ਬਣੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो, जिथे कुछ जागदियां जमीरां वाले लोग जो कश्मीर च चल रहा है, जो माइनॉरिटीज़ के नाल हो रहा है, जां जो हिंदू तवी विचारधारा इस वेले सरकारी मशीनरी की वरतों के नाल जिसनूं इंप्लीमेंट किया जा रहा है, उस के खिलाफ आवाज़ चुक रहे हैं। उन्हां दे विच असीं जिवें पहला जर्नलिस्ट का जिक्र किया, पर मैं समझदा भी जिवें एक प्रोमीनेंट IAS ऑफिसर ਜਿਹੜੇ ਬਹੁਤ ਦੂਰ ਅਪਾਇੰਟਡ ਸੀ, ਲੇਕਿਨ ਉਹਨਾਂ ਦਾ ਸੰਬੰਧ ਵੀ ਯੂਪੀ ਦੇ ਨਾਲ ਸੀ, ਗੋਪੀਨਾਥਨ। ਉਹਨਾਂ ਨੇ ਰਿਜ਼ਾਈਨ ਕੀਤਾ IAS ਨੇ। ਬੜਾ ਬ੍ਰਿਲੀਅੰਟ ਬੰਦਾ ਹੈ। ਉਹਨੇ ਕਿਹਾ ਜੀ ਮੇਰੀ ਜ਼ਮੀਰ ਮੈਨੂੰ ਇਜਾਜ਼ਤ ਨਹੀਂ ਦਿੰਦੀ। ਅੱਜ ਮੈਂ ਇੱਕ ਖਬਰ ਦੇਖ ਰਿਹਾ ਸੀ ਕਿ IA ਆਫਿਸਰ ਰਿਜ਼ਾਈਨ ਸੇਜ਼ ਅਨਐਥੀਕਲ ਟੂ ਸਰਵ ਵੈਨ ਡੈਮੋਕ੍ਰੇਸੀ ਇਜ਼ ਕੰਪਰੋਮਾਈਜ਼ਡ। ਇਹ ਸ਼ਸ਼ੀਕਾਂਤ ਸੈਂਥਲ ਨੇ ਜਿਹੜੇ ਕਿ ਜਿਨ੍ਹਾਂ ਦਾ ਸੰਬੰਧ ਕਨਾਡਾ ਡਿਸਟ੍ਰਿਕਟ ਦੇ ਨਾਲ ਹੈ, ਕਰਨਾਟਕਾ ਦੇ ਵਿੱਚ। ਔਰ ਇਹਨਾਂ ਨੇ ਕਿਹਾ ਕਿ ਇਟ ਵਾਜ਼ ਅਨਐਥੀਕਲ ਫॉर ਹਿਮ ਟੂ ਕੰਟੀਨਿਊ ਹਿਜ਼ ਇਨ ਪੋਜੀਸ਼ਨ ਇਨ ਦਾ ਗਵਰਨਮੈਂਟ ਵੈਨ ਦਾ ਬਿਲਡਿੰਗ ਬਲੌਕਸ ਆਫ ਇੰਡੀਆਜ਼ ਡੈਮੋਕ੍ਰੇਸੀ ਵਰ ਬੀਇੰਗ ਕੰਪਰੋਮਾਈਜ਼ਡ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਨੂੰ ਰੈਕਗਨਾਈਜ਼ ਕਰਨਾ ਸਾਡਾ ਬਣਦਾ ਹੈ ਜਿੱਥੇ ਇਹ ਜਾਗਦੀਆਂ। ਔਰ IAS ਉੱਥੇ ਬਣਨਾ ਸੌਖਾ ਨਹੀਂ ਹੈ, ਔਰ ਛੱਡਣਾ ਜਿੱਥੇ ਕਿ ਪੇਰੈਂਟਸ ਫੈਮਿਲੀ, ਔਰ ਜਦੋਂ ਬੰਦਾ ਛੱਡਦਾ ਉਦੋਂ ਅੱਗੋਂ ਕੀ ਕਰਨਾ ਹੈ। ਲੇਕਿਨ ਮੈਂ ਸਮਝਦਾ ਵੀ ਇਹ ਲੋਕ ਨੇ ਜਿਨ੍ਹਾਂ ਨੇ ਘੱਟੋ ਘੱਟ ਰੱਬ ਦੇ ਸਾਹਮਣੇ ਆਪਣੀ ਸਾਫ਼ ਜ਼ਮੀਰ ਦੇ ਨਾਲ ਜਾਣਗੇ। ਔਰ ਜਿਹੜਾ ਇੱਥੇ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਕਿ ਜਦੋਂ ਕਸ਼ਮੀਰ ਦਾ ਜ਼ਿਕਰ ਹੁੰਦਾ ਹੈ ਜਾਂ ਭਾਰਤ ਦੇ ਮੁਸਲਮਾਨਾਂ ਦਾ ਅਸੀਂ ਜ਼ਿਕਰ ਕੀਤਾ ਹੈ ਕਿ ਕਿਵੇਂ ਉਹਨਾਂ ਨੂੰ ਡੀਫਰੈਂਚਾਈਜ਼ ਕਰਨ ਦੀ ਲਾਈਨ ਦੀ ਗੱਲ ਅਮਿਤ ਸ਼ਾਹ ਨੇ ਪਹਿਲਾਂ ਹੀ ਕਰ ਦਿੱਤੀ ਹੈ। ਪਰ ਬਹੁਤਿਆਂ ਨੂੰ ਇਹ ਲੱਗਦਾ ਹੁੰਦਾ ਜਿਵੇਂ ਅਸੀਂ ਨਾਜ਼ੀਆਂ ਦੇ ਪੀਰੀਅਡ 'ਚ ਇੱਕ ਤਬਕੇ ਦੀ ਗੱਲ ਕੀਤੀ, ਜਿਹੜੇ ਸਮਝਦੇ ਸੀ ਸ਼ਾਇਦ ਸਾਡੇ ਨਾਲ ਨਹੀਂ ਹੋਣਾ ਵੀ ਸਿੱਖ ਕਿਵੇਂ ਟਾਰਗੇਟ ਨੇ। ਆਲਰੇਡੀ ਅਸੀਂ ਜੂਨ 84, ਨਵੰਬਰ 84 ਉਹ ਜੈਨੋਸਾਈਡ 'ਚੋਂ ਤਾਂ ਗੁਜ਼ਰੇ ਹੀ ਹੈ। ਪਰ ਬਹੁਤੇ ਜਿਹੜੇ ਖਾਸ ਤੌਰ ਤੇ ਅਕਾਲੀ ਉਹਨੂੰ ਕਾਂਗਰਸ ਦੇ ਖਾਤੇ 'ਚ ਪਾ ਕੇ ਇਹ ਸਮਝਦੇ ਸੀ ਕਿ ਨਹੀਂ ਜੀ ਇਹ ਤਾਂ ਕਾਂਗਰਸ ਨੇ ਕੀਤਾ। ਲੇਕਿਨ ਕੁੱਲ ਮਿਲਾ ਕੇ ਹਿੰਦੂ ਸਾਈਕੀ ਕੀ ਹੈ, ਉਹ ਸਿੱਖਾਂ ਨੂੰ ਕਿਵੇਂ ਦੇਖਦੇ ਨੇ। ਬਾਹਰਲੇ ਮੁਲਕਾਂ 'ਚ ਅਮਰੀਕਾ, ਇੰਗਲੈਂਡ, ਜਿੱਥੇ ਐਕਸਕਲੂਸਿਵ ਪ੍ਰਾਈਵੇਟ ਕਲੱਬ ਨੇ, ਕੋਈ ਸਪੋਰਟਸ ਕਲੱਬ ਹੈ ਜਾਂ ਦੂਜਾ, ਉਹਦੇ 'ਚ ਤਾਂ ਸਿੱਖ ਅਸੀਂ ਦੇਖਿਆ ਕਿ ਵੀ ਅਸੀਂ ਕੰਟੈਸਟ ਕਰਦੇ ਹਾਂ। ਕਈਆਂ ਨੇ ਪਹਿਲਾਂ ਪਾਬੰਦੀਆਂ ਲਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਪੱਗ ਨਾਲ ਨਹੀਂ ਜਾ ਸਕਦੇ। ਕਿਸੇ ਨੇ ਰੱਖਿਆ ਜੀ ਨੋ ਹੈਟ ਪਾਲਿਸੀ, ਤੇ ਕਈਆਂ ਨੂੰ ਜਿਹੜਾ ਉਹ ਕਾਨੂੰਨੀ ਤੌਰ ਤੇ ਫਿਰ ਡਿਫੀਟ ਕਰਨਾ ਪਿਆ ਕਿ ਇਹ ਸਾਡਾ ਹੈਟ ਨਹੀਂ ਹੈ, ਉਹ ਐਂਟਰੀ ਦਿੱਤੀ। ਪਰ ਕਦੇ ਕੋਈ ਸੋਚ ਸਕਦਾ ਸੀ ਕਿ ਵੀ ਉਹ ਸਿੱਖ ਜਿਨ੍ਹਾਂ ਨੇ ਇਹਨਾਂ ਸਾਰਿਆਂ ਨੂੰ ਜਿਹੜੇ ਅੱਜ ਦਿੱਲੀ ਦੇ ਤਖਤ ਤੇ ਬੈਠੇ ਨੇ ਉਸ ਦੇ ਕਾਬਲ ਬਣਾਇਆ, ਉਹਨਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਤੇ ਪੋਲੀਟੀਕਲ ਪਾਵਰ ਇਹਨਾਂ ਨੂੰ ਦੇ ਹੱਥ ਆਈ ਹੈ ਕਿ ਉਸ ਦਿੱਲੀ ਦੇ ਕਿਸੇ ਥਾਂ ਦੇ ਉੱਤੇ ਸਿੱਖ ਨੂੰ ਕਹਿਣਗੇ ਕਿ ਤੂੰ ਸੋਹਣਾ ਨਹੀਂ ਲੱਗਦਾ ਜਾਂ ਤੇਰੀ ਜਿਹੜੇ ਬਾਕੀ ਹਿੰਦੂਆਂ ਦੀ ਤਰ੍ਹਾਂ ਤੂੰ ਨਹੀਂ ਹੈ, ਇਸ ਲਈ ਤੈਨੂੰ ਪੱਗ ਦੇ ਨਾਲ ਤੈਨੂੰ ਔਰ ਤੇਰੇ ਦੋਸਤਾਂ ਨੂੰ ਅਸੀਂ ਨਹੀਂ ਜਾਣ ਦੇਣਾ। ਔਰ ਇਹ ਖਬਰ ਅੱਜ ਸਾਰੇ ਮੀਡੀਆ 'ਚ ਹੈ। ਈਵਨ ਟ੍ਰਿਬਿਊਨ ਨੇ ਇਹਨੂੰ ਕੈਰੀ ਕੀਤਾ ਕਿਉਂਕਿ ਇਹ ਮੇਨ ਉਹਨਾਂ ਦੀ IANS ਨੈਟਵਰਕ ਦੀ ਖਬਰ ਹੈ। ਹਾਲਾਂਕਿ ਪਰਮ ਸਿੰਘ ਜਿਨ੍ਹਾਂ ਦੇ ਨਾਲ ਇਹ ਵਾਪਰਿਆ, ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਜਿਹੜਾ ਇੰਸਟਾਗ੍ਰਾਮ ਦੇ ਉੱਤੇ ਪੋਸਟ ਕੀਤਾ ਸੀ, ਔਰ ਇਹਦੀ ਹੈਡਲਾਈਨ ਹੈ ਡਿਨਾਈਡ ਐਂਟਰੀ ਐਟ ਡੈਲੀ ਰੈਸਟੋਰੈਂਟ ਓਵਰ ਰਿਲੀਜਨ ਐਂਡ ਅਟਾਇਰ ਐਲੈਜਸ ਸਿੱਖ ਮੈਨ। ਇਸ ਸਿੱਖ ਨੇ ਜਿਨ੍ਹਾਂ ਦਾ ਨਾਮ ਪਰਮ ਸਿੰਘ ਹੈ, ਉਹਨਾਂ ਨੇ ਕਿਹਾ ਕਿ ਵੀ ਮੈਨੂੰ ਜਿਹੜਾ ਮੈਂ ਜਦੋਂ ਔਰ ਇਹ ਕਹਾਣੀ ਮੈਂ ਇਵੇਂ ਹੀ ਪੜ੍ਹ ਦਿੰਦਾ ਜਿਵੇਂ ਮੀਡੀਆ 'ਚ ਹੈ। ਸਿੱਖ ਮੈਨ ਫਰਮ ਡੈਲੀ ਅਲੈਜਡ ਹੀ ਵਾਜ਼ ਡਿਨਾਈਡ ਐਂਟਰੀ ਟੂ ਡੈਲੀਜ਼ ਵੀ ਕੁਤਬ ਰੈਸਟੋਰੈਂਟ ਡਿਊ ਟੂ ਹਿਜ਼ ਰਿਲੀਜਨ ਐਂਡ ਹਿਜ਼ ਅਟਾਇਰ। ਵੀ ਕੁਤਬ ਰੈਸਟੋਰੈਂਟ ਤੋਂ ਗਿਆ, ਉਹਨਾਂ ਨੇ ਕਿਹਾ ਕਿ ਜਿਹੜਾ ਹੀ ਰੋਟ ਇਨ ਦਾ ਇੰਸਟਾਗ੍ਰਾਮ ਪੋਸਟ ਟੁਡੇ ਲੇਟਰ ਇਨ ਦਾ ਈਵਨਿੰਗ I along with my friends was not allowed inside the premises on the grounds of being a Sardar and having an untrimmed beard, with a reason saying that I am not cool enough as per the other Hindu gentry। ਜਿਹੜਾ ਉੱਥੇ ਉਹਨੇ ਕਿਹਾ ਵੀ ਤੂੰ ਉਵੇਂ ਦਾ ਨਹੀਂ ਹੈਗਾ ਜਿਵੇਂ ਸਾਰੇ ਹਿੰਦੂ ਨੇ, ਇਸ ਲਈ ਤੂੰ ਜਿਹੜਾ ਇੱਥੇ ਐਂਟਰ ਨਹੀਂ ਕਰ ਸਕਦਾ। He alleged that his female friends were spoken badly to
with a crass attitude from the guy at the counter of the restaurant ਕਿ ਉਹਨਾਂ ਦੇ ਨਾਲ ਜਿਹੜੇ ਹੋ ਸਕਦਾ ਹੈ ਪੂਰਾ ਇੱਕ ਗਰੁੱਪ ਗਿਆ ਹੋਇਆ ਜਿਹੜੀਆਂ ਬੀਬੀਆਂ ਸੀ ਜੀ ਉਹਨਾਂ ਦੇ ਨਾਲ ਵੀ ਉਹਨਾਂ ਨੇ ਬਹੁਤ ਮਾੜਾ ਸਲੂਕ ਕੀਤਾ ਹੈ। The guy at the counter said that we do not let Sikh people enter the lounge ਉਹਨੇ ਕਿਹਾ ਅਸੀਂ ਸਿੱਖਾਂ ਨੂੰ ਅੰਦਰ ਲਾਉਂਜ ਨਹੀਂ ਵੜਨ ਦਿੰਦੇ and that is their motto ਵੀ ਜਿਹੜਾ ਉਹਨਾਂ ਦਾ ਇਹ ਸਾਡਾ ਮੋਟੋ ਹੈ ਵੀ ਅਸੀਂ ਕਿਸੇ ਸਿੱਖ ਨੂੰ ਨਹੀਂ ਵੜਨ ਦੇਣਾ। ਔਰ ਫਿਰ ਉਹਨੇ ਕਿਹਾ ਕਿ he said that in the age of an inclusive era where there are no longer any barriers about human appearances and religious backgrounds, we Qutb and their employees set the lowest bar possible by racially abusing and restricting him and his friends to enter the club and moreover for being a Sardar। ਉਹਨੇ ਕਿਹਾ ਜੀ ਅੱਜ ਇੱਥੋਂ ਦੁਨੀਆ 'ਚ ਸਾਰੇ ਪਾਸੇ ਬੈਰੀਅਰ ਟੁੱਟੇ ਹੋਏ ਨੇ ਜੀ ਦਿੱਲੀ ਦੇ ਵਿੱਚ ਮੈਨੂੰ ਜਿਹੜਾ ਇਹ ਕਹਿ ਕੇ ਕਿ ਵੀ ਤੂੰ ਕੂਲ ਨਹੀਂ ਹੈ ਜਿਵੇਂ ਬਾਕੀ ਹਿੰਦੂ ਜੈਂਟਰੀ ਹੈ ਹੋਰ ਇਸ ਤੋਂ ਵੱਧ ਕੇ ਹੋਰ ਕੀ ਨਫ਼ਰਤ ਔਰ ਇਹ ਹੋ ਸਕਦੀ ਹੈ। ਆਫਟਰ ਪੋਸਟਿੰਗ ਦਾ ਇਨਸੀਡੈਂਟ ਔਨ ਇੰਸਟਾਗ੍ਰਾਮ ਨਾਓ ਓਨਰਸ ਆਰ ਟ੍ਰਾਈਂਗ ਟੂ ਕੰਟੈਕਟ ਅਸ ਇਹ ਵੀ ਉਹਨੇ ਪੋਸਟ ਕੀਤਾ ਦੇ ਆਰ ਫੀਲਿੰਗ ਸੌਰੀ ਉਹ ਮਹਿਸੂਸ ਕਰ ਰਹੇ ਨੇ ਸੌਰੀ ਉਹਨਾਂ ਨੇ ਇੰਸਟਾਗ੍ਰਾਮ ਨੂੰ ਵੀ ਕੰਟੈਕਟ ਕੀਤਾ ਅਸੀਂ ਮਿਡਲ ਵੇ ਲੱਭ ਰਹੇ ਹਾਂ ਕਿ ਵੀ ਉਹਨਾਂ ਤੋਂ ਕਿਵੇਂ ਅਪੋਲੋਜਾਈਜ਼ ਕਰਵਾਉਣਾ ਹੈ ਕਿਉਂਕਿ ਉਹਨਾਂ ਨੇ ਕਿਹਾ ਵੀ ਜਦੋਂ ਵੈਨ ਵੀ ਪੋਸਟਡ ਔਨ ਇੰਸਟਾਗ੍ਰਾਮ many people sent me messages about similar incidents at ਵੀ ਕੁਤਬ ਇਹਦਾ ਮਤਲਬ ਇਹ ਹੈ ਕੱਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਿਉਂਕਿ ਲੋਕ ਕਈ ਵਾਰੀ ਖਾਮ ਖਾਈ ਚੁੱਪ ਕਰ ਜਾਂਦੇ ਨੇ ਉਹਨਾਂ ਨੂੰ ਲੱਗਦਾ ਵੀ ਚਲੋ ਕਾਹਨੂੰ ਜੀ ਹੋ ਗਿਆ ਲੇਕਿਨ ਕਿਸੇ ਨੇ ਹੌਸਲਾ ਦਿਖਾਇਆ ਉਹਨੇ ਕਿਹਾ ਜੀ ਬਹੁਤ ਸਾਰੇ ਜਿਹੜੇ ਨੇ ਉਹ ਸਾਨੂੰ ਅਪਰੋਚ ਕਰ ਰਹੇ ਨੇ ਕਿ ਸਾਡੇ ਨਾਲ ਵੀ ਇਵੇਂ ਹੀ ਹੋਇਆ the owner is in Dubai and he didn't bother to say sorry he is not even concerned about ਉਹਨੇ ਕਿਹਾ ਜਿਹੜਾ ਮਾਲਕ ਹੈ ਇਹਦਾ ਉਹ ਦੁਬਈ 'ਚ ਬੈਠਾ ਹੈ ਉਹਨੇ ਨਹੀਂ ਕੀਤਾ we asked them to post an official apology ਕਿ ਵੀ ਜਦੋਂ ਉਹਨਾਂ ਨੇ ਕਿਹਾ ਕਿ ਜੀ ਅਸੀਂ ਮਾਫੀ ਉਹਨਾਂ ਨੇ ਕਿਹਾ ਜੀ ਪਹਿਲਾਂ ਇਹਨੂੰ official apology ਮੰਗੋ and to organize langar for 100 poor kids we are still in talks with them I don't want this to happen to anyone anymore I just want them to stop this ਉਹਨਾਂ ਨੇ ਕਿਹਾ ਜੀ ਅਸੀਂ ਉਹਨਾਂ ਨੂੰ ਇਹੀ ਸ਼ਰਤ ਰੱਖੀ ਹੈ ਕਿ ਅਸੀਂ ਹੋਰ ਕੋਈ ਕੰਪਨਸੇਸ਼ਨ ਪੈਸੇ ਨਹੀਂ ਚਾਹੁੰਦੇ ਤੁਸੀਂ ਆਫੀਸ਼ੀਅਲ ਮੰਗੋ ਔਰ 100 ਗਰੀਬ ਬੱਚਿਆਂ ਨੂੰ ਜਿਹੜਾ ਹੈ ਉਹ ਲੰਗਰ ਖਵਾਓ ਤਾਂ ਕਿ ਇਹ ਤੁਹਾਡਾ ਇੱਕ ਪਛਤਾਵਾ ਹੋਵੇ ਮੈਂ ਸਮਝਦਾ ਵੀ ਸਿੱਖ ਆਪਣੀ ਦਰਿਆਦਿਲੀ ਵੀ ਦਿਖਾ ਰਹੇ ਨੇ ਪਰ ਇਹ ਗੱਲ ਸ਼ੋਅ ਕਰ ਰਹੀ ਹੈ ਦਿੱਲੀ ਦੇ ਵਿੱਚ ਹੋ ਰਿਹਾ ਹੈ ਵੀ ਦਾ ਕੁਤਬ ਰੈਸਟੋਰੈਂਟ ਇੱਕ ਪਪੂਲਰ ਚੇਨ ਹੈ ਔਰ ਉਹ ਜਦੋਂ ਬਾਕੀਆਂ ਨੇ ਵੀ ਅਪਰੋਚ ਕੀਤਾ ਇਹਦਾ ਮਤਲਬ ਹੈ ਪਤਾ ਨਹੀਂ ਕਿੰਨੀ ਦੇਰ ਤੋਂ ਸਿੱਖਾਂ ਦੇ ਉੱਤੇ ਪਾਬੰਦੀ ਲਾਈ ਹੋਈ ਸੀ ਔਰ ਉਹ ਕਹਿ ਰਿਹਾ ਜੀ ਬਾਕੀ ਹਿੰਦੂ ਜੈਂਟਰੀ ਤੁਸੀਂ ਹਿੰਦੂ ਕਿਉਂ ਨਹੀਂ ਹੋ ਜਾਂਦੇ ਕਹਿਣਾ ਉਹ ਇਹ ਚਾਹੁੰਦੇ ਨੇ ਹੁਣ ਇਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਸਟੇਟ ਆਫ ਅਫੇਅਰਸ ਉੱਤੇ ਕੀ ਹੈ ਸੋ ਹੁਣ ਤੁਸੀਂ ਜਿਹੜੇ ਮੈਸੇਜ ਵੀ ਆਏ ਨੇ ਜੀ ਪਹਿਲੇ ਸੈਗਮੈਂਟ ਤੇ ਹਰੂਨ ਤਰਾਰਿਜ ਦਾ ਮੈਸੇਜ ਹੈ ਕਹਿੰਦੇ ਕਿ ਨਾਈਸ ਪ੍ਰੋਗਰਾਮ ਸ਼ੇਖ ਅਬਦੁਲ ਕਾਯੂਮ ਜੀ ਲਿਖਦੇ ਨੇ ਵੈਰੀ ਗੁੱਡ ਐਂਡ ਯੂਨਾਈਟਿਡ ਪੰਜਾਬ ਫਰੰਟ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਰਕ हुसैन सान लिखते हैं डॉक्टर साहब and नीलम कौर जी Indian government issue 500 domicile to Hindus for settlement in Indian occupied Jammu and Kashmir so मंजूर उल नहीं ये तो उन्होंने डेमोग्राफिक्स बदलनियां ने अजे तो 500 ਨੂੰ ਦਿੱਤਾ ਹੋਏਗਾ they will bring hordes of them ਉਹਨਾਂ ਦੀ ਪੂਰਾ ਟਿੱਡੀ ਦਾ ਲਿਆਣਗੇ ਹਿੰਦੂਆਂ ਦਾ ਜੀ मंजूर उल हक तसवारी सान लिखते हैं एक दिन कश्मीर मुस्लिम और सिख खालिस्तान भाई आज़ाद होंगे इंशाअल्लाह और मलकीत निज्जर लिखते हैं 2020 खालिस्तान जिंदाबाद दर्शन सिंह फतेह बुलाते हैं अजाज अहमद चौधरी लिखते हैं सेव कश्मीर ए सिंह कालो लिखते हैं गुरफतेह जियो एंड मंजूर उल हक तसवारी लिखते हैं एज हक सच की बात करते हैं सो मुख्तियार सिंह जी सान लिखते हैं डॉक्टर साहब जी कुछ खत्म नहीं हुंदा दिखदा बाहर वालियां कंट्रियां दी हिलजुल नहीं दिखदी मज सामने बीन वजाण वाली गल है महाराज मेहर करन कश्मीर वालियां ते सो बिल्कुल ठीक उन्होंने किया पर मैं समझदा भी घट्टो घट अपनी ज़मीर दी खातर और मुस्तकबिल दी खातर सानू अपनी आवाज़ और जिथे जो कर सकते हैं करना चाहिए जी मंजूर उल हक तस्वारी लिखते हैं वेलकम जी नीलम जी एंड डॉक्टर साहब जी एंड फिर उन्होंने मैसेज है अल्लाह एक दिन कश्मीरी मुस्लिम सिख खालिस्तान को आज़ाद करेगा हमारी दुआ है अल्लाह से आमीन और कुलदीप सिंह जी फतेह बुलाते ने दीप सिंह आज़ाद पंजाब आज़ाद कश्मीर कहते हैं हरदीप सिंह माहिसान लिखते हैं फतेह एंड लखविंदर ਸਿੰਘ ਲਿਖਦੇ ਨੇ ਫਤਿਹ ਸੋ ਦੂਸਰੇ ਸੈਗਮੈਂਟ ਤੇ ਵੀ ਮੈਸੇਜ ਨੇ ਵਿੱਚ ਕੁਲਦੀਪ ਸਿੰਘ ਸ਼ੌਕਤ ਪੁੰਛੀ ਜੀ
ਉਹਨਾਂ ਨੇ ਤਾਰੀਫ ਕੀਤੀ ਹੈ। ਸਕਾਲਰ ਕੁਰਤ ਉਲ ਆਇਨ ਲਿਖਦੇ ਨੇ ਗ੍ਰੇਟ ਐਨਾਲਿਸਿਸ, ਕੀਪ ਇਟ ਅਪ, ਕਸ਼ਮੀਰ ਵਿਲ ਬੀ ਗੋਇੰਗ ਟੂ ਫ੍ਰੀ ਐਜ਼ ਖਾਲਿਸਤਾਨ। जी और बहुत बहुत बहुत-बहुत शुक्रिया शुक्रिया। कुरत जी अगे और साकिब तरार जी लिखते हैं नाजी मोदी एंड दर्शन सिंह फतेह बुलाते ने यूनाइटेड पंजाब फ्रंट लिखते ने मोदी इज वर्स दैन नाजीज। सौदीप सिंह जी का हमेशा तरह मैसेज होंदा आज़ाद पंजाब आज़ाद कश्मीर यही सन मैसेज। सो इत्थे लैने आ ब्रेक। दर्शकों ब्रेक तो बाद असीं तुहानूं मिलदे हां। असीं चाहांगे कि तुसां नाल इस तरह ही बने रहना। थैंक यू सो मच।